अस्सलाम वालेकुम की हाल है प्यारिओ मैं आबद ज़िया ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ ਇਸ ਵੇਲੇ ਮੈਂ ਮੌਜੂਦ ਹਾਂ ਹੈਡ ਸਾਈਫਨ ਜਿਹੜਾ ਮੈਲਸੀ ਤੋਂ ਕੋਈ 10-11 ਕਿਲੋਮੀਟਰ ਦੇ ਫਾਸਲੇ ਤੇ ਹੈ। ਹੈਡ ਸਾਈਫਨ ਦੀ ਇੱਕ ਬੜੀ ਅਹਿਮ ਔਰ ਬੜੀ ਖਾਸ ਗੱਲ ਔਰ ਬੜੀ ਖਾਸ ਚੀਜ਼ ਜਿਹੜੀ ਮੈਂ ਤੁਹਾਡੇ ਰੂਬਰੂ ਕਰਾਂਗਾ ਅੱਜ ਕਿ ਤੁਸੀਂ ਉਹ ਕਿਸੇ ਵੀ ਹੈਡ ਤੇ ਨਹੀਂ ਦੇਖੀ ਹੋਣੀ, ਕਿਸੇ ਦਰਿਆ ਤੇ ਨਹੀਂ ਦੇਖੀ ਹੋਣੀ। ਉਹ ਕੀ ਹੈ ਉਹ ਮੈਂ ਤੁਹਾਨੂੰ ਵਿਖਾਣਾ ਵਾ, ਆਓ ਜ਼ਰਾ ਵੇਖ ਲੈ। ਲੋ ਜੀ ਮਿੱਤਰੋ ਪਿਆਰਿਓ ਹੈਡ ਸਾਈਫਨ ਦੀ ਮੈਂ ਦੱਸ ਰਿਹਾ ਸਾਂ ਕਿ ਇੱਕ ਬੜੀ ਖਾਸ ਗੱਲ ਹੈ। ਉਹ ਹੈ ਵੇ ਕਿ ਤੁਸੀਂ ਸ਼ਾਇਦ ਪਹਿਲੇ ਸੁਣਿਆ ਵੀ ਨਾ ਹੋਵੇ ਤੇ ਵੇਖਿਆ ਵੀ ਨਾ ਹੋਵੇ ਕਿ ਥੱਲੋਂ ਦੀ ਲੰਘਦੀ ਹੈ ਨਹਿਰ। ਉਹ ਨਹਿਰ ਵੀ ਕੋਈ ਛੋਟੀ ਨਹੀਂ ਹੈ, ਵੱਡੀ ਨਹਿਰ ਹੈ। ਆ ਮੈਂ ਤੁਹਾਡੇ ਹੁਣ ਤੇ ਪਾਣੀ ਜਿਹੜਾ ਹੈ ਉਹ ਖੁਸ਼ਕ ਹੋਇਆ ਹੈ ਤੇ ਤੁਹਾਡੇ ਰੂਬਰੂ ਕਰਵਾਉਣਾ ਵਾ। ਲਓ ਜੀ ਇਹ ਨਹਿਰ ਹੈ, ਇਹ ਵੇਖੋ ਕਿੱਡੀ ਵੱਡੀ ਨਹਿਰ ਹੈ ਹਨਾ, ਦਰਿਆਨੁਮਾ ਨਹਿਰ ਹੈ। ਅੱਛਾ ਤੇ ਨਹਿਰ ਲੰਘਦੀ ਹੈ ਤੇ ਉਹਦੇ ਉੱਤੋਂ ਦੀ ਜਿਹੜਾ ਹੈ ਦਰਿਆ ਲੰਘਦਾ ਹੈ। ਕੈਸੀ ਗੱਲ ਹੈ, ਕਦੀ ਸੁਣਿਆ ਨਹੀਂ ਨਾ ਸੁਣਿਆ? ਆਓ ਤੁਹਾਨੂੰ ਆ ਨਹਿਰ ਜਿਹੜੀ ਆ ਥੱਲੋਂ ਦੀ ਤੇ ਜਿਹੜਾ ਦਰਿਆ ਇਹਦੇ ਉੱਤੋਂ ਦੀ ਵਿਖਾਣੇ ਆ। ਸਾਡੇ ਨਾਲ ਜੁੜੇ ਰਹੋ ਤੇ ਬੜਾ ਮਜ਼ਾ ਆਉਣ ਵਾਲਾ ਹੈ, ਬੜੀ ਮੁਨਫਰਿਦ ਵੀਡੀਓ ਹੋਏਗੀ ਕਿਉਂਕਿ ਥੱਲੋਂ ਦੀ ਨਹਿਰ ਹੈ ਤੇ ਉੱਤੋਂ ਦੀ ਦਰਿਆ ਹੈ। ਵਾਹ ਜੀ ਵਾਹ। ਤੇ ਉੱਤੇ ਸੜਕ ਵੀ ਬਣੀ ਹੈ, ਉੱਤੋਂ ਟ੍ਰੈਫਿਕ ਲੰਘਦੀ ਹੈ, ਬੜੀ ਹੈਵੀ ਟ੍ਰੈਫਿਕ ਵੀ ਲੰਘਦੀ ਉੱਤੋਂ ਦੀ। ਲਓ ਜੀ ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਸ਼ਰਬਤ ਤਿਆਰ ਹੋ ਰਿਹਾ ਜੀ ਜੀ ਜੀ। ਆ ਦੇਖੋ ਜੀ ਇਹ ਟ੍ਰੈਫਿਕ ਜਿਹੜੀ ਹੈ ਇਹ ਛੋਟੀ ਵੱਡੀ ਸਾਰੀ ਟ੍ਰੈਫਿਕ ਜਿਹੜੀ ਉਹ ਗੁਜ਼ਰਦੀ ਪਈ ਹੈ ਇਹਦੇ ਉੱਤੋਂ ਦੀ। ਵਾਹ ਜੀ ਲੰਗਾ ਜਾਂ ਪਤਨ ਚਨਾ ਉੱਥੋਂ ਆਪਾਂ ਜਾਂਦੇ ਹਾਂ ਜੀ ਉਹ ਐਂਟਰਸ ਤੋਂ ਤੇ ਆਪਾਂ ਵੇਖਦੇ ਹਾਂ, ਬਲਕਿ ਆਪਦੇ ਮਿੱਤਰ ਪਿਆਰਿਆਂ ਨੂੰ ਵਿਖਾਉਂਦੇ ਹਾਂ ਕਿ ਦਰਿਆ ਕਿਵੇਂ ਲੰਘਦਾ। ਲਓ ਜੀ ਉਹ ਸੀ ਨਹਿਰ ਜਿਹੜੀ ਤੁਹਾਨੂੰ ਦਿਖਾਈ, ਅੱਗੇ ਸਾਰਾ ਦਰਿਆ ਹੀ ਹੈ। ਮੈਂ ਤੁਹਾਨੂੰ ਅਨਕਰੀਬ ਜਿਹਾ ਹੋ ਕੇ ਮਤਲਬ ਕੋਲੇ ਜਿਹੇ ਹੋ ਕੇ ਵਿਖਾਉਣ ਲੱਗਾ ਕਿ ਨਹਿਰ ਦੇ ਉੱਤੋਂ ਦੀ ਦਰਿਆ। ਆ ਜਿਹੜੀ ਤੁਸੀਂ ਟ੍ਰੈਫਿਕ ਵੇਖ ਰਹੇ ਹੋ ਆ ਸਾਰੀ ਪਿਆਰਿਓ ਉੱਤੋਂ ਦੀ ਹੈ। ਇਹ ਲਾ ਵਿੱਚ ਆ ਗਈ। ਆ ਜਿਹੜਾ ਤੁਸੀਂ ਵੇਖਦੇ ਪਏ ਹੋ ਨਾ, ਮੈਂ ਤੁਹਾਨੂੰ ਜ਼ਰਾ ਥੋੜਾ ਜ਼ੂਮ ਕਰਕੇ ਵਿਖਾਣਾ ਕਿ ਇਹ ਜਿਹੜਾ ਨਜ਼ਾਰਾ ਹੈ ਇਹ ਜਿਹੜਾ ਪਾਣੀ ਆ ਰਿਹਾ ਹੈ ਆ ਜਿਹੜਾ ਮਤਲਬ ਪੱਕਾ ਕੀਤਾ ਹੋਇਆ ਨਾ ਜਿਵੇਂ ਛੱਤ ਜੀ ਪਈ ਹੋਈ ਹੈ, ਇਹ ਵਾਲੀ ਆ ਨਹਿਰ ਹੈ। ਆ ਨਹਿਰ ਹੈ ਤੇ ਉਹਦੇ ਉੱਤੋਂ ਦੀ ਦਰਿਆ ਆ ਰਿਹਾ। ਆ ਸਾਰਾ ਦਰਿਆ ਹੈ, ਇਹ ਵਗਦਾ ਪਿਆ ਜੀ ਦਰਿਆ। ਆ ਤੁਹਾਡੇ ਸਾਹਮਣੇ ਕਿੱਡਾ ਸੋਹਣਾ ਨਜ਼ਾਰਾ ਹੈ। ਉਹ ਵਿੱਚ ਕਿਸ਼ਤੀਆਂ ਵੀ ਫਿਰਦੀਆਂ ਨੇ ਦੂਰ ਕਿਤੇ। ਲਓ ਜੀ ਥੱਲੇ ਨਹਿਰ, ਉੱਤੇ ਦਰਿਆ ਤੇ ਉਹਦੇ ਉੱਤੇ ਫਿਰ ਪੁਲ ਤੇ ਹੈਵੀ ਟ੍ਰੈਫਿਕ। ਕੈਸੀ ਗੱਲ ਹੈ, ਚੱਸ ਆ ਗਈ ਨਾ ਯਾਰ। ਜੇ ਅਸੀਂ ਕਰਨਾ ਚਾਹੀਏ ਨਾ ਕਿ ਅਸੀਂ ਬੜਾ ਕੁਝ ਕਰ ਸਕਦੇ ਹਾਂ। ਸਾਡੇ ਕੋਲੇ ਕਰਨ ਵੀ ਬੜਾ ਕੁਛ ਹੈ, ਸਾਡੇ ਕੋਲੇ ਬੜੇ ਸਿਆਣੇ ਲੋਕ ਵੀ ਨੇ, ਸਾਡੇ ਕੋਲੇ ਵੱਡੇ ਵੱਡੇ ਇੰਜੀਨੀਅਰ ਵੀ ਹੈ ਨੇ। ਤੇ ਬਸ ਸਾਨੂੰ ਨਾ ਜਿਹੜੀ ਲੋੜ ਹੈ ਜਿਵੇਂ ਕਹਿੰਦੇ ਨਾ ਇਹਨੂੰ ਛਿੱਤਰਾਂ ਦੀ ਕਮੀ ਹੈ, ਉਹ ਸਾਡੇ ਕੋਈ ਇਹੋ ਜਿਹੇ ਮਾਮਲੇ ਨੇ। ਮਤਲਬ ਸਾਡੇ ਕੋਲੇ ਇੰਨੀਆਂ ਵਧੀਆ ਸ਼ੈਵਾਂ ਨੇ। ਅੱਛਾ ਜਿੰਨੇ ਵੀ ਵੇਖਣ ਵਾਲੇ ਨੇ ਮੈਨੂੰ ਆਹ ਦੱਸਣਾ ਕਿ ਤੁਸੀਂ ਇਸ ਤੋਂ ਪਹਿਲੇ ਹੈਡ ਸਾਈਫਨ ਕਿਤੇ ਗਏ ਹੋ ਜਾਂ ਕਿਸੇ ਦਰਿਆ ਦੇ ਵਿੱਚ ਤੁਸੀਂ ਇੱਦਾਂ ਵੇਖਿਆ ਕਿ ਥੱਲੋਂ ਨਹਿਰ ਲੰਘਦੀ ਪਈ ਹੋਵੇ ਤੇ ਉੱਤੋਂ ਦਰਿਆ ਲੰਘਦਾ ਪਿਆ ਹੋਵੇ ਤੇ ਉੱਤੋਂ ਸੜਕ ਹੈ। ਕੈਸੀ ਗੱਲ ਹੈ। ਹਾਂ ਵਾਹ ਜੀ ਵਾਹ। ਅੱਜ ਤੋਂ ਪੌੜੀਆਂ ਵੀ ਨਹੀਂ ਜੀ, ਅੱਜ ਤੋਂ ਪੌੜੀਆਂ ਤੋਂ ਅਸੀਂ ਜਾ ਸਕਦੇ ਹਾਂ ਸੜਕ ਦੇ ਉੱਤੇ। ਤੇ ਬਲਕਿ ਮੈਂ ਕਹਿੰਦਾ ਕਿ ਤੁਹਾਨੂੰ ਨਾ ਆ ਨਹਿਰ ਦਾ ਜਿਹੜਾ ਦੂਜਾ ਪਾਸਾ ਹੈ ਉਹ ਵੀ ਵਿਖਾ ਨਾ ਦਈਏ, ਲੇਕਿਨ ਉਹ ਬਹੁਤ ਲੰਬਾ ਸਾਰਾ ਕੰਮ ਉੱਥੇ ਤੁਰ ਕੇ ਜਾਣਾ ਪੈਣਾ। ਚਲੋ ਕੋਸ਼ਿਸ਼ ਕਰ ਲੈਂਦੇ ਹਾਂ। ਲਓ ਜੀ ਇਹ ਜੀ ਸੜਕ ਹੈ ਜਿਹੜੀ ਚੱਲਦੀ ਪਈ ਹੈ ਤੇ ਬਲਕਿ ਵਗਦੀ ਪਈ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਇਹ ਦੂਜਾ ਪਾਸਾ ਹੈ ਦਰਿਆ ਦਾ, ਆ ਸੜਕ ਤੇ ਦੂਜਾ ਪਾਸਾ ਦਰਿਆ ਦਾ। ਵਾਹ ਜੀ ਵਾਹ ਕੀ ਬਣੀਆਂ, ਹਾਏ ਹਾਏ। ਅੱਛਾ ਦਰਿਆ ਸਤਲੁਜ ਹੈ ਤੇ ਇਸ ਜਗ੍ਹਾ ਤੋਂ ਕਾਫੀ ਚੌੜਾਈ ਦੇ ਵਿੱਚ ਹੈ। ਮਤਲਬ ਬਹੁਤ ਸਾਰੀ ਜਗ੍ਹਾ ਤੇ ਇੰਝ ਹੈ ਕਿ ਉਹ ਲੋਕਾਂ ਨੇ ਫਸਲਾਂ ਬਜਾਈ ਕਰ ਲਈ ਹੈ ਤੇ ਆਪਦੇ ਬਾਕੀ ਸਾਰੇ ਮਾਮਲਾਤ, ਲੇਕਿਨ ਇਸ ਜਗ੍ਹਾ ਤੇ ਜਿਹੜਾ ਦਰਿਆ ਹੈ ਕਾਫੀ ਚੌੜਾਈ ਦੇ ਵਿੱਚ ਹੈ। ਤੁਹਾਨੂੰ ਇਹਦਾ ਦੂਜਾ ਪਾਸਾ ਵੀ ਵਿਖਾਉਂਦੇ ਅਸੀਂ।
ਲਓ ਜੀ ਪਿਆਰਿਓ, ਮੈਂ ਕਿਹਾ ਸੀ ਪਤਾ ਨਹੀਂ ਇਹ ਪੁਲ ਹੋਏਗਾ ਛੋਟਾ, ਪੁਲ ਬਹੁਤ ਵੱਡਾ ਹੈ ਕਿਉਂਕਿ ਜਿਵੇਂ ਮੈਂ ਅੱਗੇ ਦੱਸਿਆ ਕਿ ਇਹਦੀ ਚੌੜਾਈ ਇੱਥੋਂ ਕਾਫੀ ਜ਼ਿਆਦਾ ਹੈ ਤੇ ਅਸੀਂ ਫਿਰ ਗੱਡੀ ਦੂਜੇ ਪਾਸੇ ਖੜੀ ਕੀਤੀ ਸੀ। ਹੁਣ ਅਸੀਂ ਤੁਹਾਨੂੰ ਜਿਹੜਾ ਵੱਡਾ ਬੱਸ ਹੈ ਮਤਲਬ ਜਿੱਧਰ ਪਾਰਕ ਵਗੈਰਾ ਵੀ ਨੇ ਤੇ ਆ ਕ੍ਰਾਸ ਕਰਕੇ ਨਾਲ ਤੁਹਾਨੂੰ ਨਹਿਰ ਵੀ ਵਿਖਾਣੀ ਹੈ ਜਿਹੜੀ ਦਰਿਆ ਦੇ ਥੱਲੋਂ ਦੀ ਲੰਘਦੀ ਹੈ। ਕਹਿੰਦੇ ਵੀ ਪਾਣੀ ਦੇ ਪੁਲਾਂ ਦੇ ਥੱਲੋਂ ਲੰਘਣਾ ਨਾ ਤੇ ਅੱਜ ਨਾ ਇੱਥੇ ਨਹਿਰ ਦਰਿਆ ਦੇ ਥੱਲੋਂ ਲੰਘੀ ਵੀ ਨਹਿਰ ਹੀ ਪੁਲਾਂ ਦੇ ਥੱਲੋਂ ਲੰਘੀ ਵੀ ਹੈ ਯਾਰ। ਆ ਪਹਿਲੀ ਵਾਰੀ ਹੈ ਮੇਰੇ ਨਾਲ ਸ਼ਕੀਲ ਭਾਈ ਨੇ ਖਾਲਾ ਸਾਹਿਬ ਭਾਈ ਨੇ ਮੇਰੇ ਤੇ ਆ ਇੱਥੇ ਬਹੁਤ ਸਾਰੀ ਜਗ੍ਹਾ ਤੇ ਐਸਓਚ ਵੀ ਰਿਹਾ ਅੱਜ ਕੱਲ੍ਹ ਡੀਐਸਪੀ ਆਫਿਸ ਤੇ ਆ ਨਾਲ ਮੁਸਤਫਾ ਭਾਈ ਨੇ ਆ ਜਨਾਬ ਆ ਵੇਖੋ ਆ ਸਾਨੂੰ ਅੱਜ ਲੈ ਕੇ ਆਏ ਨੇ ਸਾਡੇ ਮੇਜ਼ਬਾਨ ਨੇ ਅੱਜ ਤੇ ਇਹ ਜੀ ਆ ਦੇਖੋ ਕਿੰਨਾ ਮਤਲਬ ਪੁਲ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਹੈਵੀ ਟ੍ਰੈਫਿਕ ਹੈ ਲੋਕ ਦੇਖਦੇ ਪਏ ਨੇ ਇੱਥੇ ਉੱਤਰ ਕੇ ਕਿਆ ਬਾਤ ਹੈ ਹੈਡ ਸਾਈਕਲ ਦੀ। ਮੇਰਾ ਨਹੀਂ ਖਿਆਲ ਕਿ ਕਿਸੇ ਹੋਰ ਜਗ੍ਹਾ ਤੇ ਐਦਾਂ ਹੋਏਗਾ ਕਿ ਥੱਲੋਂ ਦੀ ਨਹਿਰ ਲੰਘਦੀ ਹੈ ਤੇ ਉੱਤੋਂ ਦੀ ਜਿਹੜਾ ਹੈ ਉਹ ਦਰਿਆ ਲੰਘ ਰਿਹਾ ਹੈ। ਇੱਕ ਖਸੂਸੀਅਤ ਹੈ ਇਸ ਹੈਡ ਦੀ, ਹੈਡ ਸਾਈਫਨ ਆਖਿਆ ਜਾਂਦਾ। ਇੱਧਰ ਇਸ ਪਾਸੇ ਰੌਣਕ ਵੀ ਜ਼ਿਆਦਾ ਹੈ। ਹਾਂ ਅੱਜ ਮੇਰੇ ਰਾਈਟ ਸਾਈਡ ਤੇ ਪਾਰਕ ਹੈ। ਅੱਛਾ ਜੀ ਗੱਡੀ ਆਪਾਂ ਇੱਕ ਪਾਸੇ ਲਾਉਂਦੇ ਹਾਂ ਤੇ ਮਿੱਤਰ ਪਿਆਰਿਆਂ ਨੂੰ ਆਪਾਂ ਵਿਖਾਉਂਦੇ ਹਾਂ ਨਹਿਰ ਜਿਹੜੀ ਵਾਦਾ ਖਿਲਾਫੀ ਨਾ ਹੋਵੇ। ਲਓ ਜੀ ਪਿਆਰਿਓ ਇਹ ਉਹ ਸੜਕ ਹੈ ਜਿੱਥੋਂ ਅਸੀਂ ਆਏ ਹਾਂ ਤੇ ਇਹ ਉਹ ਨਹਿਰ ਹੈ ਜਿਹਦੀ ਮੈਂ ਗੱਲ ਕਰ ਰਿਹਾ ਸੀ। ਲਓ ਜੀ ਇਹ ਨਹਿਰ ਹੈ ਜਨਾਬ, ਇਹ ਨਹਿਰ ਲੰਘ ਕੇ ਆਈ ਹੈ ਥੱਲੋਂ ਦੀ ਸਤਲੁਜ ਦਰਿਆ ਦੇ ਥੱਲੋਂ ਦੀ ਹੈਡ ਸਾਈਫਨ ਦੇ ਥੱਲੋਂ ਦੀ ਇਹ ਨਹਿਰ ਗੁਜ਼ਰਦੀ ਪਈ ਹੈ ਤੇ ਉੱਤੋਂ ਦੀ ਜਨਾਬ ਸੜਕ ਤੇ ਇਹਦੇ ਥੱਲੇ ਫਿਰ ਦਰਿਆ। ਕੈਸਾ ਮੈਂ ਕਹਿੰਦਾ ਕਿ ਖੂਬਸੂਰਤ ਤਰੀਕੇ ਦੇ ਨਾਲ ਇਹਨਾਂ ਨੇ ਮੁਨਜ਼ਮ ਤਰੀਕੇ ਦੇ ਨਾਲ ਇਹਨੂੰ ਬਣਾਇਆ ਹੋਇਆ ਹੈ। ਔਰ ਆਸੇ ਪਾਸੇ ਜਿਹੜੇ ਤੁਹਾਨੂੰ ਹਟਸ ਨਜ਼ਰ ਆ ਰਹੇ ਨੇ ਆ ਸਾਰੇ ਮਛਲੀ ਵਾਲੇ ਨੇ। ਅਸੀਂ ਵੈਸੇ ਖਾਣਾ ਇੱਕ ਜਗ੍ਹਾ ਤੋਂ ਖਾ ਲਿਆ, ਬਹੁਤ ਵਧੀਆ ਖਾਣਾ ਸੀ ਤੇ ਅੱਜ ਜਿੰਨੇ ਵੀ ਇਹਦੇ ਆਸੇ ਪਾਸੇ ਨੇ ਆ ਹਟਸ ਲੱਗੇ ਹੋਏ ਨੇ। ਔਰ ਮੈਂ ਤੁਹਾਨੂੰ ਹੁਣੇ ਇੱਕ ਦਿਖਾਣਾ ਵਾ ਪਾਰਕ ਵੀ ਹੈ, ਆ ਬਹੁਤ ਵੱਡਾ ਪਾਰਕ ਹੈ ਇਹ ਅੱਜ ਪਾਰਕ ਹੈ ਜਨਾਬ। ਮੈਂ ਤੁਹਾਡੇ ਰੂਬਰੂ ਕਰਵਾਉਣਾ। इधर जिन्हें मछली नहीं खानी वो समोसे पकौड़े भी खा सकता है। मछली दी बहुत सारी दुकाना जिन्हें मैं अगे थोड़ा दसिया यह पार्क है जी, सारा पार्क है। हुण जे किसी ने आना होवे कोई आना चाहता होवे तो इत्थे आके फैमिली दे नाल इंजॉय कर सकता है। पार्क है बहुत बड़ा और उस तो अलावा इत्थे मछली दियाँ दरियाई मछली दियाँ बहुत सारी दुकानां भी ने ते इस तो अलावा होर भी छोटे छोटे स्टॉल्स लगे हुए हैं। मतलब इंजॉय करने वास्ते तुसीं इत्थे अपनी फैमिली दे नाल आ सकदे। बहुत वधिया जगह है। मैलसी तो 10-12 किलोमीटर का फासला है और मैनूं बहुत वधिया लगी। मैं कि मैं अपने मित्र प्यारे नूं रूबरू करवावां। हेलो जी मित्र प्यारिओ, आ भी पंजाब का हिस्सा है ते जिथे जिथे पंजाब है पंजाब तो सारे सुना पर पंजाब की जिहड़ी जिहड़ी भी खासीयत है असीं तुहाडे रूबरू करवानी है ते आ साडा मिशन है। उम्मीद कर रहे हैं तुहानूं अज दी वीडियो बहुत वधिया लगी होएगी। जे वधिया लगी है तो कमेंट करके जरूर दस्सिया जी। अपना ते अपने आल दुआल दा रखे जी ढेर सारा ख्याल। मेरा प्यार मेरी मुहब्बत तुहाडे सारिआं दे नाल। जिउंदे वसो ते खिड़खिड़ हसो। रब रखा।